ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਮੁਕਾਸ਼ਫਾ। ਜਿਹੜਾ ਗਾਲਬ ਆਵੇ, ਮੈਂ ਉਹਨੂੰ ਹਯਾਤੀ ਦੇ ਰੁੱਖ ਵਿੱਚੋਂ ਜਿਹੜਾ ਰੱਬ ਦੀ ਜੰਨਤ ਵਿੱਚ ਫਲ ਖਾਣ ਨੂੰ ਦੇਵਾਂਗਾ। ਜਵਾਬੀ ਪੜ੍ਹਾਈ। ਜ਼ਬੂਰ, ਰੋਮੀਓ। ਸਾਰੀ ਧਰਤੀ ਖੁਦਾਵੰਦ ਤੋਂ ਡਰੇ, ਜਗ ਦੇ ਸਾਰੇ ਲੋਕੀ ਉਹਦਾ ਖੌਫ ਰੱਖਣ, ਕਿਉਂ ਜੇ ਉਹਨੇ ਆਖਿਆ ਤੇ ਹੋ ਗਿਆ, ਉਹਨੇ ਹੁਕਮ ਦਿੱਤਾ ਤੇ ਬਣ ਗਿਆ। ਵੇਖੋ, ਖੁਦਾਵੰਦ ਦੀ ਨਜ਼ਰ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਾਨ ਮੌਤ ਤੋਂ ਬਚਾਵੇ ਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਸਾਡੀ ਜਿੰਦ ਨੂੰ ਖੁਦਾਵੰਦ ਦੀ ਆਸ ਹੈ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਹੈ। ਸਾਡਾ ਦਿਲ ਉਹਦੇ ਵਿੱਚ ਖੁਸ਼ ਰਹੇਗਾ, ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਭਰੋਸਾ ਰੱਖਿਆ ਹੈ। ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੀਕਰ ਮੌਤ ਨੇ ਉਹਨਾਂ ਉੱਤੇ ਵੀ ਬਾਦਸ਼ਾਹੀ ਕੀਤੀ, ਜਿਨ੍ਹਾਂ ਨੇ ਉਸ ਆਦਮ ਦੀ ਨਾਫਰਮਾਨੀ ਵਾਂਗਰ, ਜਿਹੜਾ ਆਉਣ ਵਾਲੇ ਦੀ ਮਿਸਾਲ ਸੀ, ਪਾਪ ਨਾ ਕੀਤਾ। ਪਰ ਜਿੱਥੇ ਪਾਪ ਬਹੁਤਾ ਹੋਇਆ, ਉੱਥੇ ਫਜ਼ਲ ਉਹਦੇ ਤੋਂ ਵੀ ਬਹੁਤਾ ਹੋਇਆ, ਤਾਂ ਜੋ ਜਿਵੇਂ ਪਾਪ ਨੇ ਮੌਤ ਦੇ ਪਾਰੋਂ ਬਾਦਸ਼ਾਹੀ ਕੀਤੀ, ਉਸੇ ਤਰ੍ਹਾਂ ਫਜ਼ਲ ਵੀ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਲਈ ਰਾਸਤਬਾਜ਼ੀ ਦੇ ਰਾਹੀਂ ਬਾਦਸ਼ਾਹੀ ਕਰੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ। ਇਨਸਾਨ ਮੇਰਾ ਕੀ ਕਰ ਸਕਦਾ ਹੈ? ਐ ਰੱਬਾ, ਤੇਰੀਆਂ ਮਿੰਨਤਾਂ ਮੇਰੇ ਉੱਤੇ ਨੇ। ਮੈਂ ਤੇਰੇ ਸਾਹਮਣੇ ਸ਼ੁਕਰਗੁਜ਼ਾਰੀ ਦੀਆਂ ਕੁਰਬਾਨੀਆਂ ਗੁਜ਼ਰਾਨਾਂਗਾ, ਕਿਉਂ ਜੇ ਤੂੰ ਮੇਰੀ ਜਿੰਦ ਨੂੰ ਮੌਤ ਤੋਂ ਛੁਡਾਇਆ। ਕੀ ਤੂੰ ਮੇਰੇ ਪੈਰਾਂ ਨੂੰ ਤਿਲਕਣ ਤੋਂ ਨਹੀਂ ਬਚਾਇਆ, ਤਾਂ ਜੋ ਮੈਂ ਰੱਬ ਦੇ ਸਾਹਮਣੇ ਜਿਉਂਦਿਆਂ ਦੀ ਲੋਅ ਵਿੱਚ ਟੁਰਾਂ। ਜ਼ਬੂਰ। ਖੁਦਾਵੰਦ ਧੰਨ ਹੋਵੇ, ਜਿਹੜਾ ਹਰ ਰੋਜ਼ ਸਾਡਾ ਭਾਰ ਚੁੱਕਦਾ ਹੈ। ਰੱਬ ਸਾਡੇ ਲਈ ਛੁਡਾਉਣ ਵਾਲਾ ਰੱਬ ਹੈ, ਤੇ ਮੌਤ ਤੋਂ ਬਚਣ ਦੀਆਂ ਰਾਹਾਂ ਵੀ ਖੁਦਾਵੰਦ ਰੱਬ ਦੀਆਂ ਨੇ। ਹੋਸੇ। ਮੈਂ ਉਹਨਾਂ ਨੂੰ ਪਾਤਾਲ ਦੇ ਕਾਬੂ ਤੋਂ ਮੁਕਤੀ ਦੇਵਾਂਗਾ, ਮੈਂ ਉਹਨਾਂ ਨੂੰ ਮੌਤ ਤੋਂ ਬਚਾਵਾਂਗਾ। ਐ ਮੌਤ, ਤੇਰੀ ਵਬਾ ਕਿੱਥੇ ਹੈ? ਐ ਪਾਤਾਲ, ਤੇਰੀ ਹਲਾਕਤ ਕਿੱਥੇ ਹੈ? ਯੋਹੰਨਾ। ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਮ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ, ਭਈ ਇਹ ਮੌਤ ਵਾਲੀ ਬਿਮਾਰੀ ਨਹੀਂ, ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਿਰ ਹੋਵੇ। ਤੇ ਯਿਸੂ ਮਾਰਥਾ ਤੇ ਉਹਦੀ ਭੈਣ ਤੇ ਲਾਜ਼ਰ ਨਾਲ ਪਿਆਰ ਕਰਦਾ ਸੀ। ਤਦ ਜਦ ਉਹਨੇ ਸੁਣਿਆ ਭਈ ਉਹ ਬਿਮਾਰ ਏ, ਤੇ ਜਿੱਥੇ ਹੈ ਸੀ ਉੱਥੇ ਹੀ 2 ਦਿਨ ਹੋਰ ਰਿਹਾ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ, ਆਓ ਅਸੀਂ ਫਿਰ ਯਹੂਦੀਆਂ ਨੂੰ ਚਲੀਏ। ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਇਸ ਲਈ ਮਾਰਥਾ ਯਿਸੂ ਦੇ ਆਉਣ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ, ਉਹ ਭਾਵੇਂ ਮਰ ਵੀ ਜਾਵੇ, ਫਿਰ ਵੀ ਜਿਉਂਦਾ ਰਹਿੰਦਾ ਏ। ਤੇ ਜਿਹੜਾ ਜਿਉਂਦਾ ਏ ਤੇ ਉਹ ਮੇਰੇ ਉੱਤੇ ਈਮਾਨ ਲਿਆਉਂਦਾ ਏ, ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਏ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਈਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ, ਤੂੰ ਹੀ ਏ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ, ਤੇ ਉਹਨੂੰ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ, ਤੇ ਦਿਲ ਵਿੱਚ ਬਹੁਤ ਦੁਖੀ ਹੋਇਆ। ਤੁਸੀਂ ਉਹਨੂੰ ਕਿੱਥੇ ਰੱਖਿਆ ਏ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਦੇ ਅੱਥਰੂ ਵਗਣ ਲੱਗ ਪਏ। ਇਸ ਲਈ ਯਹੂਦੀਆਂ ਨੇ ਆਖਿਆ, ਵੇਖੋ ਉਹ ਉਹਦਾ ਕਿੰਨਾ ਹਿਜਲਾ ਸੀ। ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ।
ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਹੈ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੂ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਹੈ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਯੋਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ, ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ, ਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਵੀ ਆਪਣੇ ਆਪ ਵਿੱਚ ਹਯਾਤੀ ਰੱਖੇ। ਅਬਰਾਨੀਓ। ਅਗਲੇ ਜ਼ਮਾਨੇ ਵਿੱਚ ਰੱਬ ਨੇ ਪਿਓ ਦਾਦੇ ਨਾਲ ਹਿੱਸਾ ਬਹਿੱਸਾ ਤੇ ਤਰ੍ਹਾਂ ਬਤਰਾ ਨਬੀਆਂ ਦੇ ਰਾਹੀਂ ਕਲਾਮ ਕਰਕੇ ਇਸ ਜ਼ਮਾਨੇ ਦੇ ਅਖੀਰ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਕਲਾਮ ਕੀਤਾ, ਜਿਹਨੂੰ ਉਹਨੇ ਸਾਰੀਆਂ ਸ਼ੈਵਾਂ ਦਾ ਵਾਰਸ ਬਣਾਇਆ। ਅਬਰਾਨੀਓ। ਇਸ ਲਈ ਜਿਸ ਤਰ੍ਹਾਂ ਮੁੰਡੇ ਲਹੂ ਤੇ ਗੋਸ਼ਤ ਵਿੱਚ ਸ਼ਰੀਕ ਨੇ, ਤੇ ਉਹ ਆਪ ਵੀ ਉਹਨਾਂ ਵਾਂਗਰ ਉਹਨਾਂ ਵਿੱਚ ਸ਼ਾਮਲ ਹੋਇਆ, ਤਾਂ ਜੋ ਮੌਤ ਦੇ ਰਾਹੀਂ ਉਹਨੂੰ ਜਿਹਨੂੰ ਮੌਤ ਉੱਤੇ ਕੁਦਰਤ ਹਾਸਲ ਸੀ, ਯਾਨੀ ਅਬਲੀਸ ਨੂੰ ਤਬਾਹ ਕਰੇ, ਤੇ ਜਿਹੜੇ ਸਾਰੀ ਉਮਰ ਮੌਤ ਦੇ ਡਰ ਤੋਂ ਗੁਲਾਮੀ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਛੁਡਾ ਲਵੇ। ਯੋਹੰਨਾ। ਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ, ਤੇ ਉਹਨੇ ਸਾਨੂੰ ਸਮਝ ਦਿੱਤੀ ਏ, ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ, ਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹੀ ਏ। ਮੁਕਾਸ਼ਫਾ। ਜਿੰਦ ਦੇਣ ਤੀਕਰ ਵੀ ਵਫਾਦਾਰ ਰਹਿ, ਤੇ ਮੈਂ ਤੈਨੂੰ ਹਯਾਤੀ ਦਾ ਤਾਜ ਦੇਵਾਂਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਦੇ ਗਿਰਜੇ ਵਿੱਚ ਬੁਨਿਆਦੀ ਸਤੂਨ ਹੇਠਾਂ ਲਿਖੇ ਹੋਏ ਨਜ਼ਰੀਆਂ ਵਿੱਚ ਪਾਏ ਜਾਂਦੇ ਨੇ ਭਈ ਹਯਾਤੀ ਰੱਬ ਯਾਨੀ ਚੰਗਿਆਈ ਏ, ਨਾ ਕਿ ਬਦੀ। ਭਈ ਰੂਹ ਬੇਗੁਨਾਹ ਏ, ਜਿਹੜੀ ਬਦਨ ਵਿੱਚ ਨਹੀਂ ਹੁੰਦੀ। ਭਈ ਰੂਹ ਮਾਦੀ ਨਹੀਂ ਏ ਤੇ ਨਾ ਹੋ ਸਕਦੀ ਏ। ਭਈ ਹਯਾਤੀ ਮੌਤ ਦੇ ਹੇਠਾਂ ਨਹੀਂ ਏ। ਭਈ ਰੂਹਾਨੀ ਅਸਲੀ ਇਨਸਾਨ ਦੀ ਨਾ ਪੈਦਾਇਸ਼, ਨਾ ਮਾਦੀ ਹਯਾਤੀ, ਤੇ ਨਾ ਹੀ ਮੌਤ ਏ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਮਕਾਨ ਨੂੰ ਜ਼ਾਹਿਰ ਕਰਦੀ ਏ, ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾਂ ਵੱਲ ਲਾਮਹਿਦੂਦ ਹੁੰਦਾ ਏ। ਮਸੀਹ ਦੇ ਅੰਦਰ ਮਸੀਹਾਈ ਦੇ ਅਨਸਰ ਨੇ ਉਹਨੂੰ ਰਾਹ ਵਿਖਾਉਣ ਵਾਲਾ, ਸੱਚਾਈ ਤੇ ਹਯਾਤੀ ਬਣਾਇਆ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ, ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ, ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਿਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਇਸ ਸਮਝ ਨਾਲ ਫਤਹ ਕੀਤੇ ਜਾਣੇ ਚਾਹੀਦੇ ਨੇ, ਜਿਹੜੀ ਇਨਸਾਨ ਨੂੰ ਰੱਬ ਦੀ ਛਵੀ ਬਣਾਉਂਦੀ ਏ। ਫਿਰ ਰੂਹ ਬਦਨ ਉੱਤੇ ਫਤਹਮੰਦ ਹੋਵੇਗੀ। ਇਹ ਅਸਲੀਅਤ ਵੀ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ। ਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ ਏ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਇਹ ਜਾਣਦਿਆਂ ਹੋਏ, ਜਿਵੇਂ ਭਈ ਤੁਹਾਨੂੰ ਜਾਣਨਾ ਚਾਹੀਦਾ ਏ ਭਈ ਰੱਬ ਨੂੰ ਨਾਮ ਨਿਹਾਦ ਮਾਦੀ ਕਾਨੂੰਨ ਦੀ ਫਰਮਾਬਰਦਾਰੀ ਦੀ ਕਦੀ ਲੋੜ ਨਹੀਂ ਹੁੰਦੀ, ਕਿਉਂ ਜੇ ਅਜਿਹਾ ਕਾਨੂੰਨ ਵਜੂਦ ਹੀ ਨਹੀਂ ਰੱਖਦਾ। ਪਾਪ, ਬਿਮਾਰੀ ਤੇ ਮੌਤ ਲਈ ਕਿਸੇ ਵੀ ਫਰਜ਼ੀ ਲੋੜ ਉੱਤੇ ਯਕੀਨ ਨਾ ਕਰੋ,
ਪਾਪ ਤੇ ਮੌਤ ਉੱਤੇ ਯਕੀਨ ਨੂੰ ਰੱਬ ਦੀ ਸ਼ਰੀਅਤ ਦੇ ਰਾਹੀਂ ਤਬਾਹ ਕੀਤਾ ਜਾਂਦਾ ਹੈ, ਜਿਹੜੀ ਮੌਤ ਦੀ ਬਜਾਏ ਹਯਾਤੀ, ਮੁਖਾਲਫਤ ਦੀ ਬਜਾਏ ਹਮਾਹੰਗੀ, ਬਦਨ ਦੀ ਬਜਾਏ ਰੂਹ ਦੀ ਸ਼ਰੀਅਤ ਹੈ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਹੈ, ਕਿਉਂ ਜੇ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਿਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਹੈ। ਪਰ ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਹੈ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਹੈ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਹੈ। ਇਲਾਹੀ ਨੂੰ ਹਰ ਮੁਕਾਮ ਤੇ ਇਨਸਾਨ ਉੱਤੇ ਫਾਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਸੂ ਨੇ ਦਿੱਤੀ ਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀ ਗਲਤੀਆਂ ਉੱਤੇ ਫਤਹਿਮੰਦ ਹੋਣਾ ਚਾਹੀਦਾ ਹੈ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਿਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਈ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਐ ਇੱਕ ਚੰਗੇ ਤੇ ਫਰਮਾਬਰਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਜਦ ਹਸਤੀ ਨੂੰ ਸਮਝ ਲਿਆ ਜਾਂਦਾ ਹੈ ਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਹੈ, ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗਰ ਲਾਮਹਿਦੂਦ ਸਮਝਿਆ ਜਾਂਦਾ ਹੈ, ਤੇ ਇਹ ਈਮਾਨ ਤਬਾਹ ਹੋ ਜਾਵੇਗਾ ਭਈ ਹਯਾਤੀ ਜਾਂ ਸਿਆਨ ਕਦੀ ਮਹਿਦੂਦ ਸ਼ਕਲ ਵਿੱਚ ਜਾਂ ਚੰਗਿਆਈ ਬਦਨ ਦੀ ਸ਼ਕਲ ਵਿੱਚ ਸੀ। ਫਿਰ ਇਹ ਸਮਝ ਲਿਆ ਜਾਵੇਗਾ ਭਈ ਰੂਹ ਕਦੀ ਮਾਦੇ ਵਿੱਚ ਦਾਖਲ ਨਹੀਂ ਹੋਈ ਤੇ ਇਸ ਲਈ ਕਦੀ ਮਾਦੇ ਨਾਲ ਪ੍ਰਵਾਨ ਨਹੀਂ ਚੜ੍ਹਦੀ। ਜਦ ਰੂਹਾਨੀ ਹਸਤੀ ਵਿੱਚ ਤੇ ਰੱਬ ਦੇ ਇਦਰਾਕ ਵਿੱਚ ਤਰੱਕੀ ਕੀਤੀ ਜਾਂਦੀ ਏ ਤੇ ਇਨਸਾਨ ਹੋਰ ਮਾਦੇ ਦੇ ਨਾਲ ਸ਼ਰਾਕਤ ਨਹੀਂ ਕਰ ਸਕਦਾ ਤੇ ਨਾ ਹੀ ਉਹ ਇਹਦੇ ਵਿੱਚ ਪਰਤ ਕੇ ਜਾ ਸਕਦਾ ਏ, ਬਿਲਕੁਲ ਉਂਝ ਹੀ ਜਿਵੇਂ ਇੱਕ ਰੁੱਖ ਪਰਤ ਕੇ ਬੀਜ ਵਿੱਚ ਨਹੀਂ ਜਾ ਸਕਦਾ। ਨਾ ਹੀ ਇਨਸਾਨ ਬਦਨੀ ਵਿਖਾਲੀ ਦੇਵੇਗਾ, ਬਲਕਿ ਉਹ ਇੱਕ ਇਨਫਰਾਦੀ ਸ਼ਾਊਰ ਹੋਵੇਗਾ ਜਿਹੜਾ ਖਿਆਲ ਦੇ ਤੌਰ ਤੇ ਨਾ ਕਿ ਮਾਦੇ ਦੇ ਤੌਰ ਤੇ ਇਲਾਹੀ ਰੂਹ ਵਾਲੀ ਖਸਰਤ ਰੱਖਦਾ ਹੈ। ਬੇਗੁਨਾਹ ਖੁਸ਼ੀ ਹਯਾਤੀ ਦੀ ਕਾਮਲ ਹਮਾਹੰਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਹੈ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂ ਜੇ ਲਾਫਾਨੀਅਤ ਦੇ ਜ਼ਾਹਿਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਹੈ, ਨਾ ਕਿ ਉਹਦੇ ਹਵਾਲੇ ਹੋਣਾ ਚਾਹੀਦਾ ਹੈ। ਜੇ ਇਨਸਾਨ ਨੇ ਕਦੀ ਮੌਤ ਉੱਤੇ ਫਤਹਿਮੰਦ ਨਹੀਂ ਹੋਣਾ ਤੇ ਕਲਾਮ ਇਹ ਕਿਉਂ ਆਖਦਾ ਏ ਭਈ ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸ ਕੀਤਾ ਜਾਵੇਗਾ ਉਹ ਮੌਤ ਏ। ਕਲਾਮ ਦਾ ਇਹ ਹਿੱਸਾ ਵਾਜ਼ਾ ਕਰਦਾ ਹੈ ਭਈ ਅਸੀਂ ਪਾਪ ਉੱਤੇ ਫਤਹ ਪਾਉਣ ਦੇ ਤਨਾਸਬ ਵਿੱਚ ਮੌਤ ਉੱਤੇ ਫਤਹ ਹਾਸਲ ਕਰਾਂਗੇ। ਜ਼ਿਆਦਾ ਔਖਿਆਈ ਇਸ ਸਲਾਹ ਇਲਮੀ ਵਿੱਚ ਪਾਈ ਜਾਂਦੀ ਏ ਭਈ ਰੱਬ ਕੀ ਏ। ਰੱਬ ਹਯਾਤੀ ਸੱਚਾਈ ਤੇ ਪਿਆਰ ਇਨਸਾਨ ਨੂੰ ਅਮਰ ਬਣਾ ਦਿੰਦੇ ਨੇ। ਲਾਫਾਨੀ ਸਿਆਨ ਨੂੰ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ, ਬਦਨੀ ਸਲਤਨਤ ਇਹਦੇ ਨਾਲ ਨਾਲ ਰੂਹਾਨੀ ਵਿੱਚ ਵੀ ਸਭ ਤੋਂ ਆਲਾ ਮੰਨਿਆ ਜਾਣਾ ਚਾਹੀਦਾ ਹੈ। ਇਹਦੀਆਂ ਨਾਂ ਦੀਆਂ ਹੀ ਖੁਸ਼ੀਆਂ ਤੇ ਪੀੜਾਂ ਨੂੰ ਕਬੂਲ ਕਰਦਿਆਂ ਹੋਏ ਮਾਦੀ ਹਯਾਤੀ ਦੇ ਐਸ ਸੁਪਨੇ ਲਈ ਜਿਸ ਵੇਲੇ ਦੀ ਲੋੜ ਏ ਤਾਂ ਜੋ ਇਹ ਸ਼ਾਊਰ ਗਾਇਬ ਹੋ ਜਾਵੇ, ਉਹਨੂੰ ਕੋਈ ਬੰਦਾ ਨਹੀਂ ਜਾਣਦਾ, ਨਾ ਹੀ ਪੁੱਤਰ ਜਾਣਦਾ ਏ ਸਿਵਾਏ ਪਿਓ ਦੇ। ਇਸ ਵੇਲੇ ਦਾ ਦੌਰਾਨੀਆ ਗਲਤੀ ਦੀ ਸ਼ਿੱਦਤ ਦੇ ਮੁਤਾਬਕ ਲੰਮਾ ਜਾਂ ਥੋੜਾ ਹੋਵੇਗਾ। ਜੇ ਯਿਸੂ ਨੇ ਲਾਜ਼ਰ ਨੂੰ ਸੁਪਨੇ ਯਾਨੀ ਮੌਤ ਦੇ ਭਰਮ ਤੋਂ ਜਗਾਇਆ ਸੀ ਤੇ ਇਹ ਗੱਲ ਸਾਬਤ ਹੁੰਦੀ ਏ ਭਈ ਮਸੀਹ ਝੂਠੇ ਫਹਿਮ ਨੂੰ ਠੀਕ ਕਰ ਸਕਦਾ ਏ। ਜੇ ਇਨਸਾਨੀ ਹਸਤੀ ਦਾ ਅਸੂਲ, ਕਾਨੂੰਨ ਤੇ ਇਜ਼ਹਾਰ ਘੱਟੋ ਘੱਟ ਵੀ ਇਸ ਤੋਂ ਪਹਿਲਾਂ ਸਮਝੇ ਨਹੀਂ ਜਾਂਦੇ, ਜਦ ਮੌਤ ਦੀ ਇਸਤਲਾਹ ਬਸ਼ਰ ਨੂੰ ਕਾਬੂ ਕਰ ਲੈਂਦੀ ਏ ਤੇ ਉਹ ਇਸ ਇੱਕ ਵਾਕਿਆ ਦੀ ਨਿਉ ਉੱਤੇ ਵਜੂਦੀਅਤ ਦੇ ਦਰਜੇ ਵਿੱਚ ਰੂਹਾਨੀ ਤੌਰ ਤੇ ਬਹੁਤੇ ਉੱਚੇ ਨਹੀਂ ਹੋਣਗੇ, ਬਲਕਿ ਉਹ ਇੰਝ ਹੀ ਮਾਦੀ ਰਹਿਣਗੇ ਜਿਵੇਂ ਉਹ ਇਸ ਤਬਦੀਲੀ ਤੋਂ ਪਹਿਲਾਂ ਸੀ, ਜਿਹੜੇ ਹੱਲੇ ਵੀ ਹਯਾਤੀ ਦੇ ਰੂਹਾਨੀ ਫਹਿਮ ਦੀ ਬਜਾਏ ਮਾਦੇ ਦੇ ਰਾਹੀਂ ਤੇ ਖੁਦਗਰਜ਼ ਤੇ ਕਮਤਰ ਮਕਸਦਾਂ ਦੇ ਰਾਹੀਂ ਖੁਸ਼ੀ ਲੱਭਣਗੇ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਅਸਮਾਨ ਕੋਈ ਥਾਂ ਨਹੀਂ ਏ, ਬਲਕਿ ਸਿਆਨ ਦੀ ਇਲਾਹੀ ਹਾਲਤ ਏ, ਜਿਹਦੇ ਵਿੱਚ ਸਿਆਨ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਏ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਏ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਏ।
ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਦੇ ਵਿੱਚ, ਇਹ ਇਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।